कहानी शुरू है पंजाब की मशहूर लोक दास्तान मिर्ज़ा साहिबा की, जिन्होंने दर्जना लोगों ने लिखा और दर्जना लोगों ने गाया। एक साइड ते मिर्ज़ा ते साहिबा, मिर्ज़ा की शादी हो जाती है और साहिबा की मंगनी हो जाती है, दिन मिध दिते जाते हैं, बिल्कुल वेला नेड़े आ जाता है। लेकिन दूसरी साइड ते मिर्ज़ा की भैन छत्ती दे भी विआह के दिन मिध दिते जाते हैं। मिर्ज़ा और मिर्ज़ा का खानदान इसनूं किवें वेखदा है और खासकर मिर्ज़ा इसनूं किवें अगे लैके चलता है, ये पुछदे हैं बाजवा साहब तो। जी बाजवा साहब, किवें वेखदे हो इस सारी चीज़ नूं, इस सारी कहानी नूं? हाँ जी, मिर्जे की जिहड़ी भैन है छत्ती उहदा नाम सी, वो भी मंगी हुई सी और वो भी जिहड़ी ये भट्टियां हल मंगी हुई सी ते उन्हां ने बार बार आउंदे सन ते आंदे सन सानूं दिहाड़ा दिओ ते उहदा दिहाड़ा भी जिहड़ा ना इन्हां मिथ दिता सी 25 मार्च 1618 और ये मिथन च शायद ये भी ख्याल सी उन्हां दा कि साहिबां दा जिहड़ा दिहाड़ा है वो 18 मार्च है और ये उस पासों ये तवज्जो हटाउण वास्ते मिर्जे की उन्हां ये दिन जिहड़ा रख दिता। और लेकिन होया ये कि वो भट्टियां मंगी सी ते ये सारियां तैयारियां तो उहदे प्यो ने भी सद के सारे मुंडियां नूं, वंजल ने राह वंजल ने कहा कि भाई हुण तुहाडी भैन दा विआह जिहड़ा है होर सारे काम छड्डो ते इस काम नूं जिहड़ा ना सिरे चाढ़ो और इस काम नूं सिरे चाढ़न वास्ते तैयारियां करो। उहदी तारीख जिहड़ी है 25 मार्च 1618 रख दित्ती गई सी। और लेकिन मिर्ज़ा जिहड़ा सी उहदे ते ज़हन ते इक्को ही साहिबां सवार सी और वो जिहड़ा ओहदी टल्ली उस पासे ही खड़कदी सी ते इहदे विआह दीयां जिहड़ियां गल्लां ने वो ते ज़ाहिर विच ही रह गईयां क्योंकि 25 मार्च नूं सी ते ये 17 मार्च नूं ही जिहड़ा उधरों आके जिहड़ा माली शरीफ तो वापस ते तैयार हो गया ते घोड़े दा तंग जदों कसन डह पिया घोड़ी बक्की दा ते बक्की जिहड़ी है ना जी ਉਹਦਾ तंग कसन डह पिया तो घर दे सारे ਜਿਹੜੇ ਨੇ ਹਵੇਲੀ 'ਚ ਇਹਦੇ ਆ ਕੇ ਤੇ ਦੁਆਲੇ ਹੋ ਗਏ। ਉਹਨਾਂ ਨੂੰ ਸਮਝ ਆ ਗਈ ਕਿ ਇਹਨੇ ਅੱਜ ਜਾਣਾ ਹੈ। ਸੁਣਿਆ ਤਾਂ ਉਹਨਾਂ ਵੀ ਆਇਆ ਸੀ ਕਿ 18 ਨੂੰ ਕੱਲ੍ਹ ਸਵੇਰੇ ਜੰਝ ਆਉਣੀ ਹੈ ਸਾਹਿਬਾਂ ਦੀ। ਉਹ ਸਾਰੇ ਘਰ ਪਿਓ ਨੇ ਵੀ ਡੱਕਿਆ, ਮਾਂ ਨੇ ਵੀ ਡੱਕਿਆ, ਉਹ ਕਿਸੇ ਦੇ ਆਖੇ ਨਾ ਅਖੀਰ ਪਿਓ ਗੁੱਸੇ ਹੋ ਕੇ ਪਰਾਂ ਹੋ ਗਿਆ ਤੇ ਉਸ ਵੇਲੇ ਜਿਹੜੀ ਛੱਤੀ ਹੈ, ਛੱਤੀ ਨੇ ਆ ਕੇ ਘੋੜੀ ਦੀ ਵਾਗ ਫੜ ਲਈ। ਉਹਨੇ ਆਖਿਆ ਵੀਰਾ ਮੇਰੇ ਦਿਹਾੜੇ ਮਿੱਥੇ ਨੇ, 25 ਤਰੀਕ ਨੂੰ ਮੇਰਾ ਵਿਆਹ ਹੈ, ਪਰਸੋਂ ਚੌਥ ਤੇ ਆ ਮਹਿੰਦੀ ਮੇਰੇ ਹੱਥਾਂ ਨੂੰ, ਇਹ ਤੈਨੂੰ ਇਸ ਮਹਿੰਦੀ ਦਾ ਹੀ ਵਾਸਤਾ ਹੀ ਤੇ ਇਸ ਗੱਲ ਤੋਂ ਮੁੜ ਜਾ। ਹੁਣ ਮਿਰਜ਼ਾ ਬੜਾ ਪਰੇਸ਼ਾਨ ਸੀ ਕਿ ਮੈਂ ਕੀ ਕਰਾਂ। ਉਹਨੇ ਇਹ ਕੰਮ ਕੀਤਾ ਕਿ ਛਾਪ ਲਾ ਕੇ ਆਪਣੀ ਛਾਪ ਨੂੰ ਨਾ ਢਿੱਲਾ ਜਿਹਾ ਕਰਕੇ ਤੇ ਆਪਣੇ ਥੱਲੇ ਸੁੱਟ ਦਿੱਤੀ ਪੈਰਾਂ 'ਚ। ਸੋਨੇ ਦੀ ਛਾਪ ਜਿਹੜੀ ਸੀ ਉਹ ਛੱਤੀ ਨੂੰ ਆਂਦਾ ਮੇਰੀ ਛਾਪ ਡਿੱਗ ਪਈ ਹੈ ਫੜਾਈ। ਛੱਤੀ ਨੇ ਜਦੋਂ ਹੱਥ ਵਾਗ ਤੋਂ ਛੱਡੇ ਤੇ ਉਹ ਨੀਵੀਂ ਹੋ ਕੇ ਛਾਪ ਲੱਗੀ ਫੜਨ ਤੇ ਉਹਨੇ ਇੱਕੋ ਦਮ ਘੋੜੀ ਜਿਹੜੀ ਹੈ ਭਜਾਤੀ ਔਰ ਘੋੜੀ ਭਜਾ ਕੇ ਤੇ ਉਹ ਜਿਹੜਾ ਨਿਕਲ ਗਿਆ। ਜਦੋਂ ਨਿਕਲ ਪਿਆ ਤੇ ਰਾਹ 'ਚ ਉਹਦੇ ਦੋਵੇਂ ਭਰਾ ਸਰਜਾ ਤੇ ਗਰਜਾ ਕਿਤੇ ਸ਼ਿਕਾਰ ਕਰਦੇ ਮਿਲ ਪਏ। ਉਹਨਾਂ ਨੇ ਅੱਗੋਂ ਆ ਉਹਨੂੰ ਘੇਰਿਆ, ਉਹਨਾਂ ਬੜਾ ਜ਼ੋਰ ਲਾਇਆ। ਉਹਨਾਂ ਆਖਿਆ ਮੁੜ ਜਾ, ਉੱਥੇ ਮਰਨ ਮਰਾਨ ਦਾ ਸਾਡੇ ਨਸਲਾਂ ਦੇ ਪਵੰਦ ਪਾ ਦੇਗਾ, ਇੱਥੇ ਨਸਲਾਂ ਲੜ ਲੜ ਕੇ ਮਰ ਜਾਣਗੀਆਂ ਤੇ ਮੁੜ ਜਾ ਇਸ ਕੰਮ ਤੋਂ। ਲੇਕਿਨ ਉੱਥੇ ਵੀ ਉਹ ਜਿਹੜਾ ਉਹਨਾਂ ਨੂੰ ਨਾ ਮਤਲਬ ਇਹ ਹੈ ਕਿ ਉਹਦੀ ਵਾਗ ਫੜ ਖਲੋਤੇ। ਅਖੀਰ ਉਹ ਵੀ ਥੱਲੇ ਉਤਰ ਖਲੋਤਾ। ਉਹਨੇ ਘੋੜੀ ਦੇ ਮਤਲਬ ਉਹਦੇ ਨਾ ਜਿਹੜਾ ਕੰਨਾਂ ਉੱਤੇ ਵਾਗਾਂ ਸੁੱਟ ਦਿੱਤੀਆਂ ਔਰ ਉਹਨਾਂ ਸਮਝਿਆ ਕਿ ਇਸ ਗੱਲ ਤੋਂ ਮੁੜ ਗਿਆ। ਲੇਕਿਨ ਉਦੋਂ ਥੋੜ੍ਹਾ ਥੋੜ੍ਹਾ ਕਿਸਕਦਾ ਉਹਨੇ ਇੱਕੋ ਦਮ ਮਾਰੀ ਛਾਲ ਤੇ ਬੱਕੀ 'ਤੇ ਸਵਾਰ ਹੋ ਕੇ ਤੇ ਉਹਨੇ ਰਾਸਾਂ ਫੜੀਆਂ ਤੋਂ ਚਲਾ ਗਿਆ ਖੀਵੇ ਵਾਲੇ ਪਾਸੇ। ਤੋ ਖੀਵੇ ਜਿਹੜਾ ਉਹ ਸ਼ਾਮ ਤੋਂ ਬਾਅਦ ਪੁੱਜਿਆ। ਜ਼ਾਹਰ ਜਿਸ ਤਰ੍ਹਾਂ ਉਹਨੇ ਦੱਸਿਆ ਸੀ ਕਰਮੂ ਨੂੰ, ਬਾਹਮਣ ਨੂੰ ਔਰ ਬੀਬੋ ਨੂੰ ਵੀ ਪਤਾ ਸੀ। ਕਰਮੂ ਤੇ ਬੀਬੋ ਜਿਹੜੀ ਵੀ ਇਹਨਾਂ ਦੀ ਸਲਾਹ ਹੁੰਦੀ ਸੀ ਉਹ ਆਪਸ 'ਚ ਗੱਲਬਾਤ ਵੀ ਸਾਂਝੀ ਕਰਦੇ ਰਹਿੰਦੇ ਸਨ। ਔਰ ਉੱਥੇ ਜਾ ਕੇ ਤੇ ਉਹ ਕਰਮੂ ਦੇ ਘਰ ਜਾ ਕੇ ਤੇ ਉਹਨੇ ਉੱਥੇ ਇੱਕ ਹਵੇਲੀ ਦੇ ਵਿੱਚ ਘੋੜੀ ਬੱਧੀ। ਕਰਮੂ ਦੇ ਘਰ ਗਿਆ ਤੇ ਕਰਮੂ ਨੂੰ ਆਖਣ ਲੱਗਾ ਜਾ ਕੇ ਤੇ ਬੀਬੋ ਦਾ ਪਤਾ ਕਰ ਕਿ ਮਤਲਬ ਇਹ ਹੈ ਕਿ ਉਹ ਘਰ ਹੀ ਹੈ। ਉਹਨੇ ਦੱਸਿਆ ਕਿ ਉੱਧਰ ਕੁੜੀਆਂ ਗਾਉਂਦੀਆਂ ਨੇ ਪਈਆਂ ਤੇ ਉਹ ਉੱਥੇ ਗਈ ਹੈ ਤੇ ਉਹਦੇ ਘਰ ਨੂੰ ਕੁੰਡਾ ਵੱਜਾ ਹੈ। ਉਹ ਫਿਰ ਕਿਸੇ ਤਰੀਕੇ ਨਾਲ ਉਹਨਾਂ ਸੁਨਾਹ ਭੇਜਿਆ ਬੀਬੋ ਨੂੰ, ਉਹ ਵੀ ਆ ਗਈ ਔਰ ਮਿਰਜ਼ਾ ਜਿਹੜਾ ਉਹ ਮਤਲਬ ਇਹ ਹੈ ਕਿ ਉੱਥੇ ਬੀਬੋ ਦੇ ਘਰ ਜਾ ਕੇ ਬਹਿ ਗਿਆ। ਔਰ ਅਗਲੀ ਗੱਲ ਜਿਹੜੀ ਆ ਉਹ ਫਿਰ ਬੀਬੋ ਜਿਹੜੀ ਆ ਉਹਨੇ ਸਾਰੀ ਗੱਲ ਜਾ ਕੇ ਸਾਹਿਬਾਂ ਨੂੰ ਦੱਸੀ ਕਿ ਮਿਰਜ਼ਾ ਆ ਗਿਆ ਔਰ ਉਹਨੇ ਤੈਨੂੰ ਸਵੇਰੇ ਲੈ ਕੇ ਜਾਣਾ ਤੇ ਫਲਾਣੇ ਬਾਗ ਦੇ ਵਿੱਚ, ਇਸ ਬਾਗ ਦੇ ਵਿੱਚ ਤੁਸੀਂ ਇੱਕ ਦੂਜੇ ਨਾਲ ਇਕੱਠਿਆਂ ਹੋਣਾ। जी दोस्तों, मिर्ज़ा कहानी के मुताबिक पहुँच जाता है
ਖੇਵਾ ਮਾਣੀਆਂ ਜਿਹੜਾ ਸਾਹਿਬਾ ਦਾ ਘਰ ਹੈ, ਬਾਰ-ਬਾਰ ਤੁਹਾਨੂੰ ਪਹਿਲੇ ਅਸੀਂ ਦੱਸ ਚੁੱਕੇ ਹਾਂ। ਇਸ ਤੋਂ ਅੱਗੇ ਪੁੱਛਦੇ ਹਾਂ ਕਿ ਅੱਗੇ ਕਹਾਣੀ ਆਪਣੇ ਐਂਡ ਵੱਲ ਕਿਵੇਂ ਜਾਂਦੀ ਹੈ ਔਰ ਉਹਦੇ ਵਿੱਚ ਸਾਹਿਬਾ ਦਾ ਕਿਰਦਾਰ ਕੀ ਹੈ, ਮਿਰਜ਼ੇ ਦਾ ਕਿਰਦਾਰ ਕੀ ਹੈ ਔਰ ਉਹਦੇ 'ਚ ਬੀਬੋ ਦਾ ਕਿਰਦਾਰ ਕੀ ਹੈ ਔਰ ਹੋਰ ਜਿਹੜੇ ਇਹਦੇ ਵਿੱਚ ਕਿਰਦਾਰ ਆਉਂਦੇ ਨੇ ਰਸਤੇ ਦੇ ਵਿੱਚ, ਉਹਦੇ ਬਾਰੇ ਬਾਜਵਾ ਸਾਹਿਬ ਤੋਂ ਪੁੱਛਦੇ ਹਾਂ। ਜੀ ਬਾਜਵਾ ਸਾਹਿਬ। ਹਾਂਜੀ, ਜਦੋਂ 17 ਮਾਰਚ ਨੂੰ ਉੱਥੇ ਸ਼ਾਮ ਨੂੰ ਪਹੁੰਚ ਗਿਆ ਕਰਮੂ ਦੇ ਕੋਲ, ਕਰਮੂ ਬਾਹਮਣ ਦੇ ਕੋਲ ਮਿਰਜ਼ਾ, ਤੇ ਉਹਨੇ ਪਹਿਲਾ ਸਵਾਲ ਉਹਨੂੰ ਪੁੱਛਿਆ ਕਿ ਸਾਹਿਬਾਂ ਨੂੰ ਮੇਰਾ ਸੁਨਾਹ ਦੇ ਦਿੱਤਾ ਸਹੀ, ਤੇ ਉਹਨੇ ਸਿਰ ਹਿਲਾਇਆ ਹੈ ਕਿ ਮੈਂ ਦੇ ਦਿੱਤਾ ਸੀ। ਤੇ ਉਹਦੇ ਤੋਂ ਬਾਅਦ ਕਰਮੂ ਨੇ ਫਿਰ ਉਹਨੂੰ ਆਖਿਆ, ਯਾਰ ਗੱਲ ਸੁਣ, ਮੇਰੇ ਆਖੇ ਹੀ ਲੱਗ ਜਾ ਤੇ ਇਸ ਗੱਲ ਤੋਂ ਮੁੜ ਜਾ, ਯਾਰ ਇਹਦੇ ਨਾਲ ਨਸਲਾਂ ਬਰਬਾਦ ਹੋ ਜਾਣਗੀਆਂ, ਇੰਨੀ ਕੁ ਲੜਾਈ ਹੋਏਗੀ, ਇੰਨਾ ਕੁ ਭੇੜ ਮੱਚੇਗਾ ਕਿ ਇਸ ਗੱਲ ਤੋਂ ਬਾਜ਼ ਆ ਜਾ ਯਾਰ। ਉਹਨੇ ਤੈਨੂੰ ਪਿੰਡ ਦੀ ਅਣਖ ਤੇ ਸਾਡੀ ਅਣਖ ਦਾ ਵਾਸਤਾ ਹੀ ਬੜੀਆਂ ਉਹਨੂੰ ਵਾਸਤੇ ਦਿੱਤੇ, ਲੇਕਿਨ ਜਿਹੜਾ ਮਿਰਜ਼ਾ ਹੈ ਉਹਨੇ ਜਵਾਬ ਦਿੱਤਾ ਕਿ ਮਿਰਜ਼ਾ ਆਖਦਾ ਮਤ ਨਾ ਦੇ ਮੰਦੀ, ਵਾਂਗਰ ਝੁੱਡੂਆਂ ਜੀਣ ਨਾ ਕਾਰ ਮੇਰੀ, ਤੇ ਜੀਵਨ ਮਰਨ ਦਾ ਜ਼ਰਾ ਨਾ ਖੌਫ ਮੈਨੂੰ, ਮੇਰੇ ਨਾਲ ਹੈ ਸਦਾ ਸਰਕਾਰ ਮੇਰੀ। ਪਿੱਛੇ ਹਠਾਂ ਤਾਂ ਲੱਗਦੀ ਲਾਜ ਮੈਨੂੰ, ਉਹ ਕਿੰਨੇ ਆਣ ਪਛਾਵਣੀ ਸਾਰ ਮੇਰੀ, ਅੱਵਲ ਰੋਜ਼ ਦਾ ਲਿਖਿਆ ਪਵੇ ਝੋਲੀ, ਭਾਵੇਂ ਜਿੱਤ ਹੋਵੇ ਭਾਵੇਂ ਹਾਰ ਮੇਰੀ। ਰਾਠਾਂ ਵਾਂਗਰਾਂ ਜੀਣ, ਰਾਠਾਂ ਵਾਂਗਰਾਂ ਗੱਲ ਵਿਆਹ ਦੇਸਾਂ, ਮੈਨੂੰ ਕੂਕਦੀ ਰਵੇਗੀ ਬਾਰ ਮੇਰੀ, ਉਹ ਜੀਵਨ ਸਬਰ ਖਲੋਤ ਦਾ ਰਾਹ ਸਿੱਧਾ, ਇਸੇ ਵਿੱਚ ਹੈ ਮੌਜ ਬਹਾਰ ਮੇਰੀ। ਮੰਗ ਜ਼ੋਰ ਥੀ ਆਪ ਵਹੀਜ ਖੜਸਾਂ, ਬਾਣੀ ਬਣੇਗੀ ਪਾਰ ਉਰਾਰ ਮੇਰੀ, ਤੇ ਬਣਸਾਂ ਕਥਾ ਜਹਾਨ ਤੇ ਇਸ਼ਕ ਵਾਲੀ, ਲੋਕੀ ਸਦਾ ਗਾਵਣ ਇੱਥੇ ਵਾਰ ਮੇਰੀ। ਤੇ ਇਸ਼ਕ ਮੌਤ ਦੀ ਫਿਕਰ ਭੁਲਾ ਦਿੰਦਾ, ਅੰਦਰ ਵਾਰ ਹੈ ਖੜਕਦੀ ਤਾਰ ਮੇਰੀ, ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ, ਮੌਤ ਇਸ਼ਕ ਅੰਦਰ ਪਹਿਰੇਦਾਰ ਮੇਰੀ। ਇਹ ਗੱਲ ਜਦੋਂ ਉਹਨੇ ਕੀਤੀ ਕਰਮੂ ਨੂੰ, ਤੇ ਕਰਮੂ ਨੇ ਬੜਾ ਉਹਨੇ ਅੱਧੀ ਰਾਤ ਵੇਲੇ ਮਿਰਜ਼ੇ ਦਾ ਜਿਹੜਾ ਕਰਮੂ ਨੂੰ ਬੀਬੋ ਦੇ ਘਰ ਘੱਲ ਦਿੱਤਾ। ਉਹਨੇ ਆਖਿਆ ਵੀ ਜਾ ਹਾਂ ਪਤਾ ਕਰਕੇ ਆ ਮੇਰੀ ਮਾਸੀ ਦਾ ਕਿ ਉਹ ਘਰ ਹੀ ਹੈ, ਹਾਂਜੀ, ਤੇ ਉਹਨੂੰ ਮੇਰੇ ਆਉਣ ਦੀ ਖਬਰ ਦੇ ਦੇ। ਜਦੋਂ ਕਰਮੂ ਗਿਆ ਤੇ ਉਹਨੇ ਜਾ ਕੇ ਤੇ ਵਾਪਸ ਜਦੋਂ ਆਇਆ ਤੇ ਉਹਨੇ ਆਖਿਆ ਭਈ ਉਹਦੇ ਘਰ ਨੂੰ ਤੇ ਕੁੰਡਾ ਲੱਗਿਆ। ਉਹ ਫਿਰ ਉਹਨੇ ਸਮਝਿਆ ਭਈ ਇਹ ਗੱਲ ਉਹ ਨਾ ਉੱਧਰ ਕੁੜੀਆਂ ਚਿੜੀਆਂ ਗਾਉਂਦੀਆਂ ਹੋਣਗੀਆਂ ਸਾਹਿਬਾਂ ਦੇ ਵਿਆਹ ਵਿੱਚ ਵਾਲੇ ਘਰ, ਤੇ ਉੱਧਰ ਗਈ ਹੋਣੀ ਹੈ। ਉਹਨੇ ਕਿਸੇ ਬੱਚੇ ਦੇ ਹੱਥੀਂ ਕੋ ਸੁਨਾਹ ਪੱਤਰ ਘੱਲ ਕੇ ਅਖੀਰ ਬੀਬੋ ਨੂੰ ਜਿਹੜਾ ਸੱਦ ਲਿਆ। ਔਰ ਬੀਬੋ ਜਿਹੜੀ ਹੈ ਜਦੋਂ ਉਹਦੇ ਆਪਣੇ ਘਰ ਪਰਤ ਆਈ ਤੇ ਮਿਰਜ਼ਾ ਵੀ ਰਾਤ ਦੇ ਟਾਈਮ ਤਾਂ ਪੈਰ ਦਬਾਉਂਦਾ ਹੋਇਆ ਉੱਥੇ ਅੱਪੜ ਗਿਆ। ਔਰ ਉੱਥੇ ਜਾ ਕੇ ਤੇ ਮਤਲਬ ਬੀਬੋ ਨੂੰ ਮਿਰਜ਼ੇ ਨੇ ਦੱਸਿਆ ਕਿ ਮੈਂ ਬਾਗ ਵਿੱਚ ਆ ਜਿਹੜਾ ਬਾਗ ਹੈ ਘਰ ਦੇ ਲਾਗੇ, ਉਹ ਫਲਾਣੇ ਬੂਟੇ ਦੇ ਕੋਲ ਬਹਿ ਕੇ ਉਹਦੀ ਉਡੀਕ ਕਰਾਂਗਾ, ਉਹਨੂੰ ਦਸੀ ਬਾਂਗਾ ਹੁੰਦੀਆਂ ਤੋਂ ਪਹਿਲਾਂ ਇੱਥੇ ਅੱਪੜ ਜਾਵੇ। ਤੇ ਉਹ ਜਿਸ ਵੇਲੇ ਇਹ ਗੱਲ ਬੀਬੋ ਨੂੰ ਆਖ ਦਿੱਤੀ, ਬੀਬੋ ਨੇ ਜਾ ਕੇ ਤੇ ਸਾਹਿਬਾਂ ਨੂੰ ਇਹ ਸੁਨੇਹਾ ਦੇ ਦਿੱਤਾ। 18 ਮਾਰਚ 1618 ਨੂੰ ਫਜਰ ਦੀਆਂ ਬਾਂਗਾਂ ਤੋਂ ਪਹਿਲਾਂ ਉਹ ਜਿਹੜਾ ਮਿਰਜ਼ਾ ਉਹਨੂੰ ਸਾਹਿਬਾਂ ਜਿਹੜੀ ਉੱਥੇ ਉਡੀਕਦਾ ਬਹਿ ਕੇ ਉਡੀਕਣ ਲੱਗ ਪਿਆ। ਔਰ ਘੜੀ ਕੁ ਹੋਇਆ ਤੇ ਜਿਹੜੀ ਸਾਹਿਬਾਂ ਉਹ ਵੀ ਉੱਥੇ ਅੱਪੜ ਗਈ। ਹਾਂਜੀ, 18 ਮਾਰਚ ਨੂੰ ਤੇ ਉਹ ਜਦੋਂ ਲੈ ਕੇ ਤੇ ਉਹਨੂੰ ਸਰਗੀ ਸਾਹਿਬਾਂ ਨੂੰ ਉਸ ਬਾਗ ਚੋਂ ਟੁਰਿਆ ਤੇ ਬੀਬੋ ਨੂੰ ਮਿਲ ਕੇ ਤੇ ਕਰਮੂ ਬਾਹਮਣ ਨੂੰ ਵੀ ਮਿਲ ਕੇ, ਤੇ ਉਹਨੇ ਆਖਿਆ ਵੀ ਤੁਸੀਂ ਨਾ ਰਾਹ ਬੁਲਾ ਕੇ ਜਾਇਓ ਜੇ, ਇਸ ਵਾਸਤੇ ਸਿੱਧੇ ਰਾਹ ਜਾਓਗੇ ਤੇ ਦੁਸ਼ਮਣਾਂ ਵੀ ਮਗਰ ਆਉਣਾ ਹੈ, ਤੇ ਇਸ ਵਾਸਤੇ ਤੁਸੀਂ ਮੈਂ ਕੋਸ਼ਿਸ਼ ਕਰਨਾ ਵੀ ਤੁਸੀਂ ਬਚ ਕੇ ਟੁਰ ਜਾਓ। ਤੇ ਉਹਨੇ ਉਹਨੂੰ ਰਾਹ ਦੱਸਿਆ ਵੀ ਉੱਤੋਂ ਦੀ ਬੁਲਾ ਕੇ ਦਰਿਆ ਦੀ ਕੱਧੀ ਦੇ ਨਾਲ ਇੱਧਰ ਨੂੰ ਜਾਓ ਕੋ 10 ਕੋ ਦੱਖਣ ਚੰਗ ਵਾਲੇ ਪਾਸੇ, ਤੇ ਉੱਥੋਂ ਪਰਤ ਕੇ ਤੇ ਤੁਸੀਂ ਅੱਗੇ ਸਿੱਧੇ ਹੋ ਜਾਇਆ ਜੇ। ਜਦੋਂ ਉਹ ਜਿਹੜਾ ਮਿਰਜ਼ਾ ਉਹਨੂੰ ਲੈ ਕੇ ਸਾਹਿਬਾਂ ਨੂੰ ਘੋੜੀ ਤੇ ਬਹਾ ਕੇ ਤੇ ਉਹ ਜਾ ਰਹੇ ਸਨ, ਤੇ ਅੱਗੇ ਜੰਗਲ ਆ ਗਿਆ ਬਹੁਤ ਜ਼ਿਆਦਾ, ਬਾਰ ਦੇ ਵਿੱਚ ਨਾ ਝਾੜੀਆਂ, ਤੇ ਉੱਥੇ ਵੇਖਿਆ ਤੇ ਇੱਕ ਬੰਦਾ ਜਿਹਨੇ ਮੂੰਹ ਬੱਧਾ ਸੀ ਘੋੜੇ ਦੇ ਉੱਤੇ ਸਵਾਰ ਸੀ, ਉਹ ਉਹਦੇ ਅੱਗੇ ਆਣ ਖਲੋਤਾ। ਜਦੋਂ ਅੱਗੇ ਆਣ ਖਲੋਤਾ ਤੇ ਉਹਨੇ ਸਮਝਿਆ ਵੀ ਕੋਈ ਡਾਕੂ ਹੈ, ਲੁੱਟਣ ਵਾਲਾ ਹੈ। ਸਾਰੇ ਹਥਿਆਰ ਪੱਤਰ ਤੀਰ ਕਮਾਨ ਮਿਰਜ਼ੇ ਦੇ ਕੋਲ ਮੌਜੂਦ ਸਨ। ਔਰ ਉਹਨੇ ਉਹਨੂੰ ਆਖਿਆ ਵੀ ਲਾਂਬੇ ਮੇਰੇ ਰਾਹ ਚੋਂ ਲਾਂਬੇ ਹਟ ਜਾ, ਕੌਣ ਹੈ ਤੂੰ, ਬਦਮਾਸ਼ ਹੈ। ਤੇ ਉਹਨੇ ਅੱਗੋਂ ਮੂੰਹ ਤੋਂ ਨਾ ਕੱਪੜਾ ਜਦੋਂ ਲਾਇਆ ਤੇ ਉਹ ਮਿਰਜ਼ੇ ਨੇ ਪਛਾਣ ਲਿਆ ਕਿ ਇਹ ਤੇ ਬੰਦਾ ਫਿਰੋਜ਼ ਹੈ, ਔਰ ਇਹ ਫਿਰੋਜ਼ ਮਾਣੀ ਹੈ, ਤੇ ਇਹ ਕੀਵੇ ਮਾਣੀਆਂ ਦਾ ਰਹਿਣ ਵਾਲਾ ਹੈ, ਤੇ ਇਹਦੇ ਖਾਨ ਸ਼ਮੀਰ ਦਾ ਜਾਨੀ ਦੁਸ਼ਮਣ ਹੈ, ਔਰ ਇਹਦੀ ਉਹਦੀ ਦੁਸ਼ਮਣੀ ਦੀ ਵਜ੍ਹਾ ਨਾਲ ਹੀ ਇਹ ਜੰਗਲ 'ਚ ਆਏ ਹੈ, ਔਰ ਇਹ ਲਾਂਬੇ ਰਹਿੰਦਾ ਹੈ ਤੇ ਇੱਥੇ ਗੁਜ਼ਾਰਾ ਮੁਜ਼ਾਰਾ ਕਰਦਾ ਹੈ। ਉਹਨੇ ਉਹਨੂੰ ਆਖਿਆ ਕਿ ਤੂੰ ਮੇਰੇ ਰਾਹ 'ਚੋਂ ਲਾਂਬੇ ਹੋ ਜਾ। ਉਹਨੇ ਫਿਰੋਜ਼ ਨੇ ਆਖਿਆ ਕਿ ਇਹ ਨਹੀਂ ਹੋ ਸਕਦਾ, ਤੂੰ ਮੇਰੇ ਪਿੰਡ ਦੀ ਭਾਵੇਂ ਖਾਨ ਸ਼ਮੀਰ ਮੇਰਾ ਜਾਨੀ ਦੁਸ਼ਮਣ ਹੈ,
ਪਰ ਇਹ ਮੇਰੇ ਪਿੰਡ ਦੀ ਭੈਣ ਹੈ ਔਰ ਇਹਨੂੰ ਤੂੰ ਧਾਲ ਕੇ ਲੈ ਚੱਲਿਆ ਤੇ ਮੈਂ ਜਿਉਂਦਿਆਂ ਤੈਨੂੰ ਅੱਗੇ ਨਹੀਂ ਜਾਣ ਦੇਣਾ। ਇਸ ਤੋਂ ਫਿਰ ਜਨਾਬ ਲੜਾਈ ਹੋਈ। ਉਹ ਇਹਨੇ ਉਹਦੇ ਤੇ ਵਾਰ ਕੀਤਾ ਫਿਰੋਜ਼ ਨੇ, ਲੇਕਿਨ ਉਹਨੇ ਵਾਰ ਬਚਾ ਕੇ ਮਿਰਜ਼ੇ ਨੇ ਤੇ ਜਨਾਬ ਇਹਦੇ ਤੇ ਜਦੋਂ ਦੁਬਾਰਾ ਵਾਰ ਕੀਤਾ ਫਿਰੋਜ਼ ਦੀ ਲੱਤ ਦੇ ਵਿੱਚ ਮਾਰਿਆ ਨੇਜ਼ਾ, ਔਰ ਉਹ ਇੰਨੀ ਕੁ ਜ਼ਖਮੀ ਹੋ ਗਈ ਕਿ ਉਹ ਵਾਰ ਕਰਨ ਜੋਗਾ ਨਾ ਰਹਿ ਗਿਆ ਤੇ ਉਹ ਆਪਣਾ ਨੇਜ਼ਾ ਪੁੱਟ ਕੇ ਤੇ ਮਿਰਜ਼ਾ ਜਿਹੜਾ ਸਾਹਿਬਾਂ ਨੂੰ ਲੈ ਕੇ ਘੋੜੀ ਭਜਾ ਕੇ ਤੇ ਅੱਗੇ ਆਪਣੇ ਸਫ਼ਰ ਆਪਣੇ ਪਿੰਡ ਵੱਲ ਨੂੰ ਆ ਗਿਆ। ਔਰ ਉਹ ਵਗਾ ਤੱਕ ਪੈਂਡਾ ਕਰਦਾ ਹੋਇਆ ਆ ਕੇ ਤੇ ਉਸ ਜਗ੍ਹਾ ਤੇ ਪਹੁੰਚ ਗਿਆ ਕਿ ਜਿਹੜੀ ਜਗ੍ਹਾ ਦੇ ਉੱਤੇ ਇਸ ਵੇਲੇ ਉਹਨਾਂ ਦੀਆਂ ਕਬਰਾਂ ਨੇ। ਔਰ ਉਸ ਜਗ੍ਹਾ ਤੇ ਪਹੁੰਚ ਕੇ ਤੇ ਉਹ ਥੱਲੇ ਉਤਰ ਗਿਆ ਤੇ ਘੋੜੀ ਨੂੰ ਉਹਨੇ ਛੱਡ ਦਿੱਤਾ। ਸਾਹਿਬਾਂ ਬੜਾ ਆਂਦੀ ਰਹੀ ਕਿ ਆ ਲਾਗੇ ਹੀ ਤੇ ਹੁਣ ਦਾਨਾਬਾਦ ਹੈ। ਉਹਨੇ ਆਖਿਆ ਕਿ ਨਹੀਂ ਚੱਲਨੇ ਆ, ਖੈਰ ਸਲੇ ਖਲੋ ਜਾ, ਸਾਡਾ ਆਪਣਾ ਘਰ ਆ ਗਿਆ, ਹੁਣ ਸਾਨੂੰ ਕਾਹਦਾ ਫਿਕਰ ਹੈ। ਅੱਛਾ ਬਾਜੋ ਸਾਹਿਬ, ਇਹਦੇ 'ਚ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪਹੁੰਚ ਹੀ ਆਇਆ ਹੈ ਉੱਥੋਂ ਲੈ ਕੇ ਸਾਹਿਬਾਂ ਨੂੰ, ਦਾਨਾਬਾਦ ਦੇ ਨੇੜੇ ਆ ਗਿਆ, ਦਾਨਾਬਾਦ ਉੱਥੋਂ ਕੋਈ 3-4 ਕਿਲੋਮੀਟਰ ਜਾਂ 5 ਕਿਲੋਮੀਟਰ ਹੈ, ਤੇ ਫਿਰ ਮਿਰਜ਼ਾ ਦੇ ਇਹਦੇ ਵਿੱਚ ਕੀ ਉਹ ਕਿਹੜੀ ਚੀਜ਼ ਕਿਹੜੀ ਆੜੇ ਆਂਦੀ ਹੈ ਕਿ ਮਿਰਜ਼ਾ ਅੱਗੇ ਸਿੱਧਾ ਸਾਹਿਬਾਂ ਲੈ ਕੇ ਘਰ ਨਹੀਂ ਜਾਂਦਾ, ਰਸਤੇ 'ਚ ਬਹਿ ਜਾਂਦਾ? ਹਾਂਜੀ, ਇਹ ਉਹ ਗੱਲ ਮੈਂ ਕਰਨ ਲੱਗਾ ਕਿ ਜਿਹੜੀ ਆਮ ਕਿੱਸੇਕਾਰਾਂ ਨੇ ਨਹੀਂ ਕੀਤੀ। ਹਰ ਬੰਦਾ ਆਪਣੀ ਜਿਹੜੀ ਅਪਰੋਚ ਹੈ, ਜਿਹੜੀ ਆਪਣੀ ਉਹਦੀ ਸੋਚ ਉਡਾਰੀ ਹੈ, ਉਹਦੇ ਮੁਤਾਬਕ ਗੱਲ ਕਰਦਾ ਹੈ। ਇੱਥੇ ਜਦੋਂ ਪਹੁੰਚ ਗਏ ਨਾ ਜੀ, ਤੇ ਉਹ ਸੱਚੇ ਆਸ਼ਿਕ ਸਨ। ਸੱਚੇ ਆਸ਼ਿਕ ਉਹ ਹੁੰਦੇ ਨੇ ਕਿ ਜਿਹੜੇ ਦੁਨੀਆਦਾਰੀ ਦਾ ਜਿਹੜਾ ਉਹ ਸੌਦਾ ਹੈ, ਦੁਨੀਆਦਾਰੀ ਦਾ ਜਿਹੜਾ ਨਿਜ਼ਾਮ ਹੈ ਉਹਦੇ 'ਚੋਂ ਪਾਕ ਹੁੰਦੇ ਨੇ। ਔਰ ਉਦੋਂ ਅੱਗੇ ਅਗਰ ਜਾਂਦਾ ਤੇ ਅੱਗੇ ਦੁਨੀਆਦਾਰੀ ਸੀ ਸਾਰੀ, ਉਹਦੇ ਨਾਲ ਉਹਦਾ ਨਿਕਾਹ ਹੋਣਾ ਸੀ, ਉਹਨੇ ਮੀਆਂ ਬੀਵੀ ਦੀ ਤਰ੍ਹਾਂ ਰਹਿਣਾ ਸੀ। ਲੇਕਿਨ ਉਹਨਾਂ ਦਾ ਇਸ਼ਕ ਜਿਹੜਾ ਉਹ ਕਾਮਲ ਤਾਂ ਹੀ ਰਹਿ ਸਕਦਾ ਸੀ ਜੇ ਉਹ ਉਸੇ ਵਿਛੋੜੇ ਦੇ ਹਾਵੇ ਵਿੱਚ ਹੀ ਇਸ ਜਹਾਨ ਤੋਂ ਚਲੇ ਜਾਂਦੇ। ਇਹੋ ਹੀ ਗੱਲ ਹੋਈ ਜਦੋਂ ਉੱਥੇ ਉਹ ਪਹੁੰਚੇ ਨੇ ਤੇ ਜਨਾਬ ਉਹਨੇ ਡੇਰਾ ਲਾ ਲਿਆ। ਉਹ ਉਹਨੂੰ ਆਖੇ ਛੇਤੀ ਕਰ, ਵਾਹ ਉਹ ਆਖੇ ਵਾਹ ਬੜੀ ਠੰਡੀ ਵਗਦੀ ਹੈ, ਮੈਨੂੰ ਸਰੂਰ ਆਉਂਦਾ ਹੈ। ਮਿਰਜ਼ਾ ਉੱਥੇ ਸੌਂ ਵੀ ਗਿਆ। ਸਾਹਿਬਾਂ ਉਹਨੂੰ ਚਿੰਤਾ ਦੇ ਵਿੱਚ ਬਾਰ-ਬਾਰ ਉਠਾਉਂਦੀ ਰਹੀ, ਲੇਕਿਨ ਉਹ ਨਹੀਂ ਸੀ ਉੱਠਦਾ। ਅਖੀਰ ਉਹਨੇ ਦੂਰੋਂ ਵੇਖੀ ਕਿ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਤੇ ਦੂਰੋਂ ਧੂੜ ਉੱਡਦੀ ਵੇਖੀ ਤੇ ਉਹਨੇ ਉਹਨੂੰ ਉਠਾਇਆ ਤੇ ਉਹਨੇ ਆਖਿਆ ਕਿ ਮੈਨੂੰ ਇੰਜ ਲੱਗਦਾ ਸਾਡੇ ਦੁਸ਼ਮਣ ਆ ਗਏ ਨੇ। ਔਰ ਸਾਹਿਬਾਂ ਨੂੰ ਮਿਰਜ਼ਾ ਆਖਣ ਲੱਗਾ ਕਿ ਨਹੀਂ ਕਰਮਾਲ ਜੇ, ਇਹ ਹੀ ਰਹਿਣਾ, ਇੱਥੇ ਹੀ ਰਹਿਣਾ, ਇਹ ਹੀ ਸਾਡਾ ਆਖਰੀ ਮਕਾਮ ਹੈ, ਇਹਦੂ ਅੱਗੇ ਅਸਾਂ ਨਹੀਂ ਜਾਣਾ। ਔਰ ਗੱਲ ਇਹ ਹੈ ਕਿ ਉਹ ਬੜੀ ਬੇਕਰਾਰ ਸੀ ਜਿਹੜੀ ਸਾਹਿਬਾਂ ਸੀ, ਉਹਨੂੰ ਬਾਰ-ਬਾਰ ਆਂਦੀ ਰਹੀ ਕਿ ਤੂੰ ਉੱਠ ਇੱਥੋਂ। ਅਖੀਰ ਜਿਹੜਾ ਮਿਰਜ਼ਾ ਸੀ ਉਹ ਉਹਨੂੰ ਆਖਣ ਲੱਗਾ ਗੱਲ ਇਹ ਵੇ ਕਿ ਮੈਂ ਨਹੀਂ ਜਾਣਾ ਇੱਥੋਂ, ਅਸਾਂ ਇੱਥੇ ਹੀ ਰਹਿਣਾ ਹੈ, ਇਹ ਹੀ ਸਾਡਾ ਮਕਾਮ ਹੈ। ਔਰ ਮਿਰਜ਼ੇ ਨੇ ਉਹਨੂੰ ਇਸ ਤਰ੍ਹਾਂ 2 ਉਂਗਲਾਂ ਕਰਕੇ ਆਖਿਆ ਇਹਨਾਂ ਦੇ ਵਿੱਚੋਂ ਦੀ ਵੇਖ। ਜਦੋਂ ਵੇਖਿਆ ਤੇ ਸਾਹਿਬਾਂ ਖੁਸ਼ ਹੋ ਗਈ। ਉਹਨੇ ਆਖਿਆ ਇਹ ਬੋਲਣ ਦੀ ਜਾ ਨਹੀਂ, ਇਹੋ ਹੀ ਸਾਡਾ ਆਖਰੀ ਮਕਾਮ ਹੈ, ਇਹਦੂ ਅੱਗੇ ਨਹੀਂ ਜਾਣਾ, ਅਸੀਂ ਜਾਈਏ ਤੇ ਸਾਡਾ ਇਸ਼ਕ ਕਾਮਲ ਨਹੀਂ ਰਹਿੰਦਾ। ਤੇ ਔਰ ਇਹੀ ਵਜ੍ਹਾ ਕਿ ਮਤਲਬ ਇਹ ਮਿਰਜ਼ੇ ਜੱਟ ਨੂੰ ਫਕੀਰ ਲੋਕ ਖਾਤਮੁਲ ਆਸ਼ਿਕੀਨ ਆਖਦੇ ਨੇ। ਔਰ ਉਹ ਸਮਝਦੇ ਨੇ ਕਿ ਇਹ ਆਖਰੀ ਆਸ਼ਿਕ ਹੋਇਆ ਹੈ। ਖਾਤਮੁਲ ਆਸ਼ਿਕੀਨ ਕੇ ਨੇ ਇਸ਼ਕ ਦੀ ਰਾਖੀ ਉਸ ਜੋਬਨ 'ਚ ਕੀਤੀ ਹੈ ਕਿ ਜਿੱਥੇ ਇਸ਼ਕ ਦਾ ਖਤਰਾ ਸੀ ਕਿ ਬਿਲਕੁਲ ख़राब ਨਾ ਹੋ ਜਾਏ ਔਰ ਇਸ਼ਕ ਆਪਣੇ ਮਕਾਮ ਤੋਂ ਥੱਲੇ ਨਾ ਡਿੱਗ ਪਵੇ। ਇਸ ਵਜ੍ਹਾ ਨਾਲ ਉਹਨੇ ਉੱਥੇ ਹੀ ਡੇਰਾ ਲਾ ਲਿਆ ਔਰ ਆਖਣ ਲੱਗਾ ਮੈਂ ਨਹੀਂ ਜਾਣਾ। ਉਚਰਾਂ ਨੂੰ ਵੇਖਿਆ ਤਾਂ ਉਹਦੇ ਜਿਹੜੇ ਭਰਾ ਸਨ ਸਾਹਿਬਾਂ ਦੇ, ਉਹ ਲਾਗੇ ਆ ਗਏ। ਜਿਸ ਵੇਲੇ ਸਾਹਿਬਾਂ ਦੇ ਭਰਾ ਲਾਗੇ ਆ ਗਏ ਤੇ ਉਹਨੇ ਦੇ ਜ਼ਾਹਰੇ ਪਛਾਣ ਲੈਣੇ ਸਨ ਤੇ ਉਹ ਉਹਨਾਂ ਦੇ ਨਾਲ ਕੁੱਤੇ ਛੁੱਤੇ ਵੀ ਘੋੜੀਆਂ ਤੇ ਅੱਗੇ ਪਿੱਛੇ। ਤੇ ਜਿਸ ਵੇਲੇ ਉਹਨਾਂ ਨਜ਼ਦੀਕ ਆ ਕੇ ਤੋਂ ਤੀਰ ਸ਼ੀਰ ਮਾਰਨ ਦੇ ਤਿਆਰੀਆਂ ਕਰਨ ਲੱਗ ਪਏ ਤੇ ਪਹਿਲਾ ਤੀਰ ਜਦੋਂ ਉਹਨੇ ਖਾਨ ਸ਼ਮੀਰ ਨੇ ਚੜਾ ਕੇ ਤੇ ਜਨਾਬ ਮਿਰਜ਼ਾ ਜਿਹੜਾ ਉਹ ਬੜੇ ਸਕੂਨ ਨਾਲ ਬੈਠਾ ਹੋਇਆ ਸੀ ਤੇ ਜਦੋਂ ਸਿੱਧਾ ਉਹਨੇ ਤੀਰ ਚੜਾ ਕੇ ਮਾਰਿਆ ਮਿਰਜ਼ੇ ਦੇ ਨਿਸ਼ਾਨਾ ਲੈ ਕੇ ਤੇ ਸਾਹਿਬਾਂ ਭੱਜ ਕੇ ਅੱਗੇ ਹੋ ਗਈ ਔਰ ਪਹਿਲਾ ਤੀਰ ਜਿਹੜਾ ਉਹ ਸਾਹਿਬਾਂ ਨੂੰ ਵੱਜਿਆ। ਜਦੋਂ ਸਾਹਿਬਾਂ ਨੂੰ ਵੱਜਿਆ ਤੇ ਜਦੋਂ ਮਿਰਜ਼ੇ ਨੇ ਜਦੋਂ ਉਹ ਤੀਰ ਕੱਢਿਆ ਤੇ ਉਹਦੇ ਨਾਲ ਸਾਹਿਬਾਂ ਦੀ ਜਾਨ ਜਿਹੜੀ ਹੈ ਉਹ ਹਵਾ ਹੋ ਗਈ ਔਰ ਸਾਹਿਬਾਂ ਨੇ ਮਿਰਜ਼ੇ ਦੀ ਬਾਹਾਂ ਦੇ ਵਿੱਚ ਹੀ ਜਾਨ ਦੇ ਦਿੱਤੀ। ਜਿਹੜਾ ਨਾ ਜੀ ਖਾਨ ਸ਼ਮੀਰ ਨੇ ਮਾਰਿਆ ਤੇ ਉਹ ਸਿੱਧਾ ਆਇਆ ਤੇ ਸਾਹਿਬਾਂ ਅੱਗੇ ਹੋ ਗਈ ਤੇ ਤੀਰ ਸਿੱਧਾ ਸਾਹਿਬਾਂ ਨੂੰ ਵੱਜਾ, ਮਿਰਜ਼ੇ ਨੂੰ ਤੇ ਨਾ ਵੱਜਾ ਤੇ ਸਾਹਿਬਾਂ ਜਿਹੜੀ ਆ ਉਹਦੇ ਹੱਥਾਂ 'ਚ ਹੀ ਲੁੱਟਣ ਡੈ ਪਈ ਔਰ ਮਿਰਜ਼ੇ ਨੇ ਜਿਹੜਾ ਉਹ ਤੀਰ ਪੁੱਟਿਆ ਤੇ ਸਾਹਿਬਾਂ ਉਹਦੇ ਹੱਥਾਂ 'ਚ ਹੀ ਫੌਤ ਹੋ ਗਈ। ਤੇ ਉਸ ਜਗ੍ਹਾ ਤੇ ਮੈਂ ਲਿਖਿਆ ਹੈ ਕਿ ਛੁੱਟਾ ਤੀਰ ਕਮਾਨ 'ਚੋਂ
ਵੱਲ ਉਹਨਾਂ ਸਾਹਿਬਾਂ ਵੇਖਿਆ ਧਾ ਕੇ ਆਮਦਾ ਏ। ਸਾਹਿਬਾਂ ਜਾਣਿਆ ਆਮਦਾ ਪਿਆ ਸਾਵਾਂ ਮਿਰਜ਼ੇ ਖਾਨ ਦੀ ਜਿੰਦ ਮੁਕਾਮਦਾ ਏ। ਨੱਠੀ ਆਣ ਹੋਈ ਮਿਰਜ਼ੇ ਖਾਨ ਅੱਗੇ ਵੇਲਾ ਆਸ਼ਕਾਂ ਪਿਆ ਜ਼ਮਾਮਦਾ ਏ। ਤੇ ਤੀਰ ਆਣ ਵੱਜਾ ਸਿੱਧਾ ਵਿੱਚ ਸੀਨੇ ਫਾਟੇ ਉਸ ਤਾਈਂ ਚੋਖਾ ਲਾਮਦਾ ਏ। ਜੱਫਾ ਮਾਰ ਬੈਠੀ ਮਿਰਜ਼ੇ ਖਾਨ ਤਾਈਂ ਤੇ ਵੇਲਾ ਵਸਲ ਦਾ ਰੰਗ ਵਿਖਾਮਦਾ ਏ। ਤੇ ਜਾਪੇ ਤੜਫਦੀ ਲੁੜਛਦੀ ਪੀੜ ਪਾਰੋਂ ਮਿਰਜ਼ਾ ਵੇਖ ਉਹਨੂੰ ਕਾਵੜ ਖਾਮਦਾ ਏ। ਮਿਰਜ਼ੇ ਖਿੱਚ ਕੇ ਕੱਢਿਆ ਤੀਰ ਉਹਦਾ ਡੂੰਘਾ ਫੱਟ ਸੀ ਜਾਨ ਮੁਕਾਮਦਾ ਏ। ਤੇ ਜੀਵਨ ਵਾਰਨੇ ਨੂੰ ਸਾਹਿਬਾਂ ਪਹਿਲ ਕੀਤੀ ਕਿਸੇ ਕੂੜ ਦੇ ਲੋਕ ਸੁਨਾਮਦਾ ਏ। ਤੀਰ ਚਾੜ ਕਮਾਨ ਤੇ ਖਾਨ ਮਿਰਜ਼ਾ ਨਿਸ਼ਤ ਖਾਨ ਸਮੀਰ ਤੇ ਲਾਮਦਾ ਏ। ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ ਆਸ਼ਕਾਂ ਵੇਲਾ ਆਸ਼ਕਾਂ ਘੋੜ ਚੜਾਉਂਦਾ ਏ। ਉਹਦੇ ਤੋਂ ਬਾਅਦ ਮਿਰਜ਼ਾ ਜਿਹੜਾ ਇਹਨੇ ਜਨਾਬ ਤੀਰ ਚਾੜਿਆ ਤੇ ਇਹਨੇ ਖਾਨ ਸ਼ਮੀਰ ਨੂੰ ਸਿੱਧਾ ਰੱਖ ਕੇ ਨਿਸ਼ਾਨੇ ਤੇ ਮਾਰਿਆ। ਜਦੋਂ ਮਾਰਨ ਲੱਗਾ ਤਾਂ ਉਹਦਾ ਘੋੜਾ ਜਿਹੜਾ ਸੀ ਖਾਨ ਸ਼ਮੀਰ ਦਾ ਉਹ ਹਿਣਕ ਕੇ ਤੇ ਅਗਲੇ ਪੈਰ ਚੁੱਕ ਕੇ ਜਦੋਂ ਖਲੋਤਾ ਤੇ ਉਹ ਤੀਰ ਜਿਹੜਾ ਉਹਦੇ ਘੋੜੇ ਦੇ ਸੀਨੇ ਦੇ ਵਿੱਚ ਜਾ ਕੇ ਵੱਜਾ। ਉਹਦੇ ਤੋਂ ਬਾਅਦ ਉਹਨੇ ਦੂਜਾ ਤੀਰ ਮਾਰਿਆ ਉਹਨਾਂ ਦਾ ਖਾਨ ਮੀਰ ਨੂੰ ਵੱਜਾ ਔਰ ਉਹਨਾਂ ਦੇ 2-3 ਬੰਦੇ ਜਿਹੜੇ ਨੇ ਨਾ ਉਹਨੇ ਢਾਹ ਦਿੱਤੇ ਮਿਰਜ਼ੇ ਨੇ ਉੱਥੇ ਬੈਠਿਆਂ ਹੀ। ਔਰ ਲੇਕਿਨ ਆਪਣੀ ਜਗ੍ਹਾ ਤੋਂ ਉੱਠਿਆ ਨਹੀਂ, ਅੱਗੇ ਨਹੀਂ ਗਿਆ। ਜਦੋਂ ਖਾਨ ਸ਼ਮੀਰ ਨੇ ਦੁਬਾਰਾ ਤੀਰ ਮਾਰਿਆ ਔਰ ਉਹਦੇ ਨਾਲ ਜਿਹੜਾ ਇਹ ਮਿਰਜ਼ਾ ਬਹੁਤ ਜ਼ਿਆਦਾ ਫੱਟੜ ਹੋ ਗਿਆ ਔਰ ਫੱਟੜ ਹੋਣ ਤੋਂ ਬਾਅਦ ਉਹਨਾਂ ਸਮਝਿਆ ਹੁਣ ਹਿੱਲਣ ਜੋਗਾ ਨਹੀਂ। ਫਿਰ ਉੱਥੇ ਆ ਗਏ ਖਾਨ ਸ਼ਮੀਰ ਅਲੀ ਸਾਰੇ ਤੋਂ ਉੱਥੇ ਭੰਗੜੇ ਪਾਉਣ ਡੈ ਪਏ। ਉਹਨਾਂ ਆ ਕੇ ਤੇ ਮਤਲਬ ਇਹ ਉਹਦੇ ਨਾਲ ਜੋ ਵੀ ਕੋਈ ਗਾਲਪਸੀਤ ਕਰਨੀ ਸੀ ਕਰਦੇ ਰਹੇ। ਔਰ ਡਿੱਗੇ ਹੋਏ ਮਿਰਜ਼ੇ ਨੇ ਵੀ ਉਹਨਾਂ ਜੋ ਇੱਕ ਬੰਦੇ ਦੀ ਤਲਵਾਰ ਨਾਲ ਧੌਣ ਲਾ ਤੇ ਉਹ ਨੀਵਾਂ ਹੋ ਕੇ ਵੇਖਣ ਲੱਗਾ ਤਾਂ ਉਹਨੇ ਮਾਰੀ ਉਹਦੀ ਧੌਣ ਦੇ ਉੱਤੇ। ਹਾਂਜੀ ਜਿਸ ਉਹਦੀ ਤਲਵਾਰ ਮਾਰੀ ਤਾਂ ਉਹਦੀ ਅੱਧੀ ਕੁ ਧੌਣ ਵੱਢ ਛੜੀ। ਤਾਂ ਇਸ ਤਰ੍ਹਾਂ ਕਰਕੇ ਉਹਨਾਂ ਦੇ 3 ਕੁ ਬੰਦੇ ਉਹਨੇ ਡੇਗ ਦਿੱਤੇ, ਕੋਈ ਜ਼ਖਮੀ ਕਰ ਦਿੱਤੇ। ਅਖੀਰ ਉਹਨਾਂ ਨੇ ਜਦੋਂ ਦਿਲ ਜਿਹੜਾ ਇਹ ਮਿਰਜ਼ਾ ਇਹ ਪੂਰਾ ਹੋ ਗਿਆ ਤੇ ਫਿਰ ਉਹਦੇ ਤੋਂ ਬਾਅਦ ਸਾਹਿਬਾਂ ਜਿਹੜੀ ਹੈ ਸਾਹਿਬਾਂ ਦੇ ਪਹਿਲਾਂ ਹੀ ਫੌਤ ਹੋ ਗਈ ਸੀ, ਬਲਕਿ ਉਹਨੇ ਪਹਿਲੀ ਕੁਰਬਾਨੀ ਸਾਹਿਬਾਂ ਨੇ ਦਿੱਤੀ ਸੀ। ਤੇ ਉਹਦੇ ਤੋਂ ਬਾਅਦ ਜਿਹੜੀ ਘੋੜੀ ਹੈ ਉਹਦੀ ਬੱਕੀ ਨੂੰ ਫੜ ਕੇ ਤੇ ਉਹ ਖਿੱਚਣ ਦੀ ਕੋਸ਼ਿਸ਼ ਕਰਦੇ ਰਹੇ, ਬੜਾ ਜ਼ੋਰ ਲਾਇਆ ਨਾਲ ਖੜਨ ਲਈ, ਲੇਕਿਨ ਬੱਕੀ ਉੱਥੋਂ ਇੱਕ ਵੀ ਪੈਰ ਨਹੀਂ ਚੁੱਕਿਆ। ਔਰ ਅਖੀਰ ਇਹ ਹੀ ਹੋਇਆ ਕਿ ਉਹਨੂੰ ਵੀ ਤੀਰ ਮਾਰਨ ਡੈ ਪਏ ਔਰ ਉਹਨਾਂ ਨੇ ਉੱਥੇ ਹੀ ਬੱਕੀ ਨੂੰ ਵੀ ਮਾਰ ਦਿੱਤਾ। ਇਹੀ ਵਜ੍ਹਾ ਕਿ ਅੱਜ ਉਹਦੀ ਬੱਕੀ ਦੀ ਕਬਰ ਵੀ ਉੱਥੇ ਮਿਰਜ਼ੇ ਤੇ ਸਾਹਿਬਾਂ ਦੇ ਨਾਲ ਹੀ ਹੈ। ਔਰ ਇਹ ਜਿਹੜੀ ਸਾਰੀ ਵਾਪਰਾ ਇਹਦੇ ਵਿੱਚ ਯਾਨੀ ਇਹ ਜਿਹੜੇ ਸਾਰੇ ਪਾਤਰ ਸਨ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਗੂੜੇ ਤੇ ਪਰੁੱਚੇ ਹੋਏ ਸਨ ਕਿ ਇੱਕ ਦੂਜੇ ਦੇ ਨਾਲ ਪੁੱਛ ਦੱਸ ਕੇ ਟੁਰਦੇ ਸਨ ਅੱਗੇ ਔਰ ਇੱਕ ਦੂਜੇ ਦੇ ਨਾਲ ਮੁਹੱਬਤਾਂ ਕਰਦੇ ਸਨ।